ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदार्ज मैं हाँ ਤੁਹਾਡੀ ਹੋਸਟ ਅਨੀਲ ਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀ ਅਹਿਮ ਇਸ਼ੂ ਉੱਪਰ ਗੱਲਬਾਤ ਕਰਦੇ ਹਾਂ। जी डाक्टर साहब वाहिगुरू जी का खालसा वाहिगुरू जी की फतेह। जी डाक्टर साहब जी आयां नूं प्रोग्राम सच्चो सच विच बहुत शुक्रिया जी। डाक्टर साहब अज 19 मार्च 2020 चेत नानकशाही संमत 552 का दिन है। ते डाक्टर साहब प्रोग्राम शुरू करन तो पहला असीं अपने दर्शकां ते ਸਰੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तां तुसीं देख सकदे हो स्पैक्ट्रम केबल, आर्सिन केबल, Belfast केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੀ ਹਾਂ ਕਿਉਂਕਿ ਜੋ ਨਾਨਕਸ਼ਾਹੀ ਸੰਮਤ 552 ਦਾ ਵਰ੍ਹਾ ਹੈ ਉਹ ਤਾਂ ਖਤਮ ਹੋ ਚੁੱਕਾ ਹੈ। ਸੋ ਸਟਾਰਟਿੰਗ ਹੈ 552 ਸੰਮਤ ਦੀ। ਸੋ ਕਿਉਂਕਿ ਮੇਰੇ ਮੂੰਹ ਤੇ ਸਾਲ ਪੂਰੇ ਸਾਲ ਤੋਂ ਹੀ ਇਹੀ ਚੜਿਆ ਹੋਇਆ ਹੈ ਮੂੰਹ ਦੇ ਉੱਪਰ 551। ਸੋ ਕਦੀ ਕਦੇ ਜੇ ਮੇਰੇ ਕੋਲ ਗਲਤੀ ਹੋ ਜਾਏ ਤਾਂ ਮੈਨੂੰ ਮਾਫ ਕਰ ਦੇਣਾ। ਸੋ ਕਰੋਨਾ 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 ਇਸ ਦਾ ਜੋ ਕਹਿਰ ਹੈ ਉਹ ਦਿਨ ਬ ਦਿਨ ਵੱਧ ਰਿਹਾ, ਘਟ ਨਹੀਂ ਰਿਹਾ। ਆਏ ਦਿਨ ਹੀ ਕੋਈ ਨਾ ਕੋਈ ਮੌਤਾਂ ਹੋ ਰਹੀਆਂ ਨੇ, ਡਿਟੈਕਟਿਵ ਜੋ ਕੇਸ ਨੇ ਉਹ ਹੋ ਰਹੇ ਨੇ। ਸੋ ਵਾਹਿਗੁਰੂ ਅੱਗੇ ਅਰਦਾਸ ਹੀ ਹੈ ਕਿ ਵਾਹਿਗੁਰੂ ਇਸ ਬਲਾ ਨੂੰ ਟਾਲ ਜਲਦੀ ਤੋਂ ਜਲਦੀ, ਸੋ ਸਾਰਾ ਸੰਸਾਰ ਉਸੇ ਤਰ੍ਹਾਂ ਹੀ ਹੱਸੇ ਖੇਡੇ। ਪਰ ਇਹ ਸਾਡੇ ਲਈ ਇੱਕ ਸਜ਼ਾ ਵੀ ਹੈ ਕਿ ਜਿਹੜੀਆਂ ਸਾਡੀਆਂ ਗਲਤੀਆਂ ਨੇ ਉਸ ਦੀ ਹੀ ਸਾਨੂੰ ਸਜ਼ਾ ਮਿਲ ਰਹੀ ਹੈ। ਪਰ ਫਿਰ ਵੀ ਸਾਡੀ ਸਾਰਿਆਂ ਦੀ ਅਰਦਾਸ ਹੈ, ਸਾਰੇ ਮਿਲ ਕੇ ਅਰਦਾਸ ਕਰੋ ਕਿ ਜੋ ਇਹ ਕਰੋਨਾ ਵਾਇਰਸ ਦੀ ਜੋ ਇਹ ਬਲਾ ਹੈ ਜਲਦੀ ਤੋਂ ਜਲਦੀ ਵਾਹਿਗੁਰੂ ਇਸ ਦਾ ਖਾਤਮਾ ਕਰੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜੋ ਵਿਚਾਰੇ ਜਾਣ ਵਾਲੇ ਜੋ ਵਿਸ਼ੇ ਨੇ, ਟੌਪਿਕ ਨੇ, ਉਹਨਾਂ ਬਾਰੇ ਮੈਂ ਤੁਹਾਨੂੰ ਕੁਝ ਦੱਸ ਦੇਵਾਂ ਕਿ ਪੰਜਾਬ ਵਿੱਚ ਵੀ ਕਰੋਨਾ ਵਾਇਰਸ ਆ ਚੁੱਕਾ ਹੈ ਔਰ ਇਉਂ ਜਾਪਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਇਸ ਸੰਬੰਧੀ ਜੋ ਅਹਤਿਆਤ ਵਰਤਣ ਦੀ ਲੋੜ ਹੈ, ਜਿਸ ਪੱਖੋਂ ਲੱਗਦਾ ਹੈ ਕਿ ਜੋ ਪ੍ਰਬੰਧਕ ਕਮੇਟੀਆਂ ਨੇ ਉਨੀਆਂ ਉਹ ਸੁਚੇਤ ਨਹੀਂ ਹਨ। ਇਸ ਬਾਰੇ ਗੱਲਬਾਤ ਕਰਾਂਗੇ। ਐਂਡ ਦੂਸਰੇ ਪਾਸੇ ਸਾਨੂੰ ਇੱਕ ਬੜੇ ਹੀ ਪਿਆਰੇ ਜੋ ਵੀਰ ਨੇ, ਪਾਕਿਸਤਾਨੀ ਵੀਰ ਨੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪਿਆਰ ਦੇ ਵਿੱਚ ਇੱਕ ਸਾਨੂੰ ਨਜ਼ਮ ਭੇਜੀ ਹੈ ਐਂਡ ਉਹਨਾਂ ਦੀ ਇੱਕ ਲਿਖਤ ਵੀ ਸਾਡੇ ਕੋਲ ਆਈ ਹੈ, ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਐਂਡ ਥਰਡ ਵਿੱਚ ਕਸ਼ਮੀਰ ਇਸ਼ੂ, ਕਸ਼ਮੀਰ ਨੂੰ 226 ਦਿਨ ਹੋ ਚੁੱਕੇ ਨੇ ਬੰਦ ਹੋਇਆ, ਉਸ ਬਾਰੇ ਗੱਲਬਾਤ ਹੋਵੇਗੀ। ਐਂਡ ਦੂਸਰੇ ਪਾਸੇ ਐਕਟਰ ਆਮਿਰ ਖਾਨ ਹਾਈ ਕੋਰਟ ਵੱਲੋਂ ਉਹਨਾਂ ਨੂੰ ਨੋਟਿਸ ਮਿਲਿਆ ਹੈ ਕਿ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਜੋ ਇਨਟੋਲਰੈਂਸ ਜਿਹੜੀ ਵੱਧ ਰਹੀ ਹੈ ਉਸ ਬਾਰੇ ਉਹਨਾਂ ਨੇ ਕਿਹਾ। ਸੋ ਉਹਨਾਂ ਨੂੰ ਜੋ ਕੋਰਟ ਵੱਲੋਂ ਨੋਟਿਸ ਮਿਲਿਆ ਹੈ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਸੋ ਲਿਖਤਾਂ ਵੀ ਤੁਹਾਡੀਆਂ ਸਾਂਝੀਆਂ ਹੋਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਸ਼ੇਅਰ ਕਰਾਂਗੇ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अजकल जिथों मर्जी शुरू गल कर लईए, दुनिया की आर्थिकता की करिए कि सियासत की करिए जां सोशल डिसऑर्डर की करिए, लै दे के उस अधिक दुश्मन जी अनसीन एनिमी जिहदी कोई शक्ल नहीं, कोई सूरत नहीं, जिहदा कोई कद बुत नहीं, जिहदे कोल कोई न्यूक्लीयर बंब नहीं, कोरोना, उस दे दुआले ही सब कुछ घूम रहा। और अनफॉर्चुनेटली इस दा जिहड़ा स्प्रैड है वो वधदा ही जा रहा है। और मैं अज देख रहा सी लेटेस्ट वर्ल्ड हेल्थ ऑर्गेनाइजेशन ने ये कहा कि इस वेले दुनिया के 166 देशों दे विच कोरोना जिहड़ी है वो पहुँच चुकी है। उस दे जिहड़े पेशेंट्स ने वो क्योंकि 2 हफ्ते का तो इनक्यूबेशन पीरीयड है, पर 166 देश ने जिथे हुण नोन केसिस ने और ਜਿਹੜੇ ਨੋਨ ਕੇਸਿਸ ਨੇ ਇਸ ਦਾ ਮਤਲਬ ਹੈ ਕਿ ਕਿਉਂਕਿ 2 ਹਫ਼ਤੇ ਦਾ ਵਿੱਚ ਪਤਾ ਨਹੀਂ ਹੈ ਕਿ ਨੋਨ ਕੇਸਿਸ ਕਿੰਨਿਆਂ ਨੂੰ ਮਿਲੇ ਔਰ ਕਿੱਥੇ ਕਿੱਥੇ ਗਏ। ਸੋ ਇਸ ਤੋਂ ਜ਼ਾਹਰ ਹੈ ਕਿ ਇਸ ਦੇ ਆਉਣ ਵਾਲੇ ਪੀਰੀਅਡ ਜਦੋਂ ਹੁਣ 4 ਸਟੇਜਿਸ 'ਚ ਇਹਨੂੰ ਡਿਸਕਸ ਕੀਤਾ ਜਾ ਰਿਹਾ ਹੈ ਕਿ ਸੈਕੰਡ ਜਾਂ ਥਰਡ ਸਟੇਜ ਤੱਕ ਪਹੁੰਚਦੇ ਆ, ਫਿਰ ਇਸ ਦੇ ਸਪਰੈਡ ਦਾ ਅਹਿਸਾਸ ਹੁੰਦਾ ਹੈ
ਕਿ ਕਿਸ ਲੈਵਲ ਦੇ ਉੱਤੇ ਇਹ ਫੈਲ ਚੁੱਕੀ ਹੈ ਜੀ। ਔਰ ਜਿਹੜੇ 6 ਦੇਸ਼ ਸਭ ਤੋਂ ਜ਼ਿਆਦਾ ਇਸ ਦੇ ਨਾਲ ਪ੍ਰਭਾਵਿਤ ਪ੍ਰਭਾਵਿਤ ਨੇ, ਜਿਨ੍ਹਾਂ ਦੇ ਵਿੱਚ ਡੈਥਸ ਵੀ ਨੇ ਔਰ ਜਿਹੜੀਆਂ ਸੈਕੰਡਰੀ ਇਨਫੈਕਸ਼ਨਸ ਅੱਗੋਂ ਜ਼ਿਆਦਾ ਫੈਲਾਅ ਹੋਇਆ, ਉਹਨਾਂ ਦੇ ਵਿੱਚ ਜ਼ਾਹਰ ਹੈ ਚਾਈਨਾ ਜੀ। ਔਰ ਇਹ ਰਿਮਾਰਕੇਬਲ ਗੱਲ ਹੈ। ਔਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਪ੍ਰੈਜ਼ੀਡੈਂਟ ਟਰੰਪ ਤੋਂ ਲੈ ਕੇ ਉਹਨਾਂ ਦੇ ਈਵਨ ਜਿਹੜੇ ਦੂਸਰੇ ਬਿਊਰੋਕਰੈਟ ਨੇ ਉਹ ਰਿਪੀਟਡਲੀ ਇਹਨੂੰ ਚਾਈਨੀਜ਼ ਵਾਇਰਸ ਔਰ ਚਾਈਨਾ ਦੇ ਨਾਲ ਜੋੜ ਕੇ, ਜਿਸ ਦੇ ਉੱਤੇ ਬਿਲ ਬਲੈਸੀਓ ਨੇ ਆਬਜੈਕਸ਼ਨ ਵੀ ਕੀਤਾ ਕਿ ਇਹਨੂੰ ਨਸਲਵਾਦ ਦੇ ਨਾਲ ਨਾ ਜੋੜਿਆ ਜਾਏ ਜੀ। ਔਰ ਇਹੀ ਗੱਲ ਅੱਜ ਰਸ਼ੀਆ ਔਰ ਚਾਈਨਾ ਦੇ ਹਕੂਮਤਾਂ ਨੇ ਸਾਂਝੇ ਤੌਰ ਦੇ ਉੱਤੇ ਵੀ ਇਸ ਦੇ ਉੱਤੇ ਕਮੈਂਟ ਕੀਤਾ ਕਿ ਵੀ ਇਸ ਦੀ ਆੜ 'ਚ ਰੇਸਿਜ਼ਮ ਜਾਂ ਨਸਲਵਾਦ ਨੂੰ ਬੜਾਵਾ ਨਾ ਦਿੱਤਾ ਜਾਏ। ਲੇਕਿਨ ਟਰੰਪ ਨੂੰ ਜਦੋਂ ਈਵਨ ਇੱਕ ਚਾਈਨੀਜ਼ ਮੂਲ ਦੀ ਕੋਰਸਪੋਂਡੈਂਟ ਨੇ 2 ਵਾਰ ਰਿਪੀਟਡਲੀ ਪੁੱਛਿਆ ਕਿ ਵੀ ਇਹ ਕਿਉਂ ਇਵੇਂ ਕਿਹਾ ਜਾ ਰਿਹਾ, ਤੇ ਉਹ ਕਹਿ ਰਿਹਾ ਜੀ ਚਾਈਨਾ ਤੋਂ ਆਈ ਹੈ, ਇਹਨੂੰ ਚਾਈਨੀਜ਼ ਹੀ ਕਹਿਣਾ। ਸੋ ਜ਼ਾਹਰ ਹੈ ਕਿ ਵੀ ਕਹਿਣ ਨੂੰ ਤਾਂ ਸਾਰੇ ਕਹਿ ਰਹੇ ਨੇ ਜੀ ਇਸ ਦੇ ਉੱਤੇ ਕੋਈ ਸਿਆਸਤ ਨਾ ਕਰੋ, ਲੇਕਿਨ ਸਿਆਸਤ ਵੀ ਹੋ ਰਹੀ ਹੈ ਔਰ ਨਸਲਵਾਦ ਦਾ ਜਿਹੜਾ ਸਿਰ ਹੈ ਉਹ ਵੀ ਉਸੇ ਤਰ੍ਹਾਂ ਹੀ ਜਿਵੇਂ ਉਹ ਕੋਬਰੇ ਨੇ ਆਪਣਾ ਫਨ ਚੁੱਕਿਆ ਹੁੰਦਾ ਹੈ, ਇਵੇਂ ਹੀ ਅਮਰੀਕਨ ਜਿਹੜਾ ਸਿਸਟਮ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਸੋ ਪਰ ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਭਾਈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਅਜੇ ਕੁਝ ਦਿਨ ਪਹਿਲਾਂ ਤੱਕ ਇਹ ਕਹਿੰਦਾ ਸੀ ਕਿ ਵੀ ਐਵੇਂ ਡਰਨ ਦੀ ਲੋੜ ਨਹੀਂ ਹੈ, ਇਹ ਕੋਈ ਜਿਹੜੀ ਹੈ ਨਹੀਂ ਹੈ, ਅਸੀਂ ਇਹਨੂੰ ਕੰਟਰੋਲ 'ਚ ਕੀਤਾ ਹੈ, ਉਹ ਪਿਛਲੀ ਰਾਤ ਪ੍ਰੈਸ ਕਾਨਫਰੰਸ ਕਹਿੰਦਾ ਹੈ ਕਿ ਆਈ ਐਮ ਏ ਵਾਰ ਟਾਈਮ ਪ੍ਰੈਜ਼ੀਡੈਂਟ ਨਾਓ, ਕਿ ਜਿਵੇਂ ਜੰਗ ਡਿਕਲੇਅਰ ਕਰ ਦਿੱਤੀ ਹੈ ਕਰੋਨਾ ਦੇ ਖਿਲਾਫ। ਔਰ ਜਿਵੇਂ ਅਸੀਂ ਅਮਰੀਕਾ 'ਚ ਦੇਖ ਰਹੇ ਹਾਂ ਵੀ ਇਹਦਾ ਸਪਰੈਡ ਬਹੁਤ ਵੱਡੇ ਪੈਮਾਨੇ ਤੇ ਹੈ, ਵਾਸ਼ਿੰਗਟਨ ਸਟੇਟ ਤੋਂ ਬਾਅਦ ਨਿਊਯਾਰਕ ਜਿਹੜਾ ਪ੍ਰਭਾਵਿਤ ਹੈ ਔਰ ਮੇਰਾ ਖਿਆਲ ਹੈ 1000 ਤੋਂ ਜ਼ਿਆਦਾ ਕੇਸ ਜਿਹੜੇ ਨੇ ਡਿਟੈਕਟਿਵ ਹੋਏ, ਹਾਂ ਜਿਹੜੇ ਨੇ ਉਹ ਡਾਇਗਨੋਜ਼ ਹੋਏ ਨੇ। ਜਿਹੜੇ 6 ਦੇਸ਼ ਨੇ ਉਹਨਾਂ ਦੇ ਵਿੱਚ ਚੀਨ ਨੇ ਤਾਂ ਕੰਟਰੋਲ ਕਰ ਲਿਆ, ਜਿਹੜੀ ਰਿਮਾਰਕੇਬਲ ਗੱਲ ਹੈ ਵੀ ਕੋਈ ਵੀ ਨਵਾਂ ਕੇਸ ਉੱਥੇ ਡਿਟੈਕਟ ਨਹੀਂ ਹੋਇਆ। ਇਹਦੇ ਤੋਂ ਇੱਕ ਹੋਪ ਤਾਂ ਇਹ ਬਣਦੀ ਹੈ ਕਿ ਵੀ ਇਹ ਕੋਈ ਇਸ ਕਿਸਮ ਦੀ ਵਾਇਰਸ ਨਹੀਂ ਹੈ ਜਿਹਨੇ ਹਿਊਮਨ ਰੇਸ ਨੂੰ ਡਿਸਟਰੋਏ ਕਰਨਾ ਹੈ। ਆਲਰੇਡੀ ਜਿਹੜੇ ਨੇ ਲਗਭਗ 1.5 ਬਿਲੀਅਨ ਲੋਕ ਦੁਨੀਆ ਦੇ ਇਸ ਵੇਲੇ ਸੇਫ ਹੋ ਗਏ ਨੇ। ਇਹਨੂੰ ਤਾਂ ਇਸ ਐਂਗਲ ਤੋਂ ਵੀ ਦੇਖਣਾ ਚਾਹੀਦਾ ਹੈ ਔਰ ਇਹ ਵੀ ਦੱਸਦੀ ਹੈ ਵੀ ਉਮਰ ਇਹਦੀ ਵੱਡੀ ਨਹੀਂ ਹੈ ਜਿਹੜੀ ਹੈ, ਔਰ ਜੇ ਇਹਦਾ ਅਲਟੀਮੇਟ ਇਲਾਜ ਉਹੀ ਹੈ ਜੋ ਚੀਨ ਨੇ ਕੀਤਾ। ਭਾਵੇਂ ਠੀਕ ਹੈ ਜਿੱਥੇ ਮਿਲਟਰੀ ਰੂਲ ਡਿਕਟੇਟਰਸ਼ਿਪਸ ਹੁੰਦੀਆਂ ਨੇ, ਹਾਈ ਹੈਂਡਡਨੈਸ ਹੁੰਦੀ ਹੈ ਉੱਥੇ, ਪਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਵੁਹਾਨ ਨੂੰ ਕੁਆਰੰਟਾਈਨ ਕੀਤਾ, ਕੱਟ ਆਫ ਕੀਤਾ, ਜਿਵੇਂ ਉਹਨਾਂ ਨੇ ਇੱਕਦਮ ਵਿਦਨ ਵੁਹਾਨ ਵੀ ਜਿਹੜੇ ਕੇਸ ਡਿਟੈਕਟ ਹੋਏ ਉਹਨਾਂ ਨੂੰ ਕੁਆਰੰਟਾਈਨ ਕੀਤਾ, ਕਿਵੇਂ ਉਹਨਾਂ ਨੇ ਆਰਜ਼ੀ ਹਸਪੀਟਲ ਬਣਾਏ, ਕਿਵੇਂ ਉਹਨਾਂ ਨੇ ਉਹ ਸਾਰਾ ਪ੍ਰਬੰਧ ਕੀਤਾ। ਤੇ ਇਹ ਰਿਮਾਰਕੇਬਲ ਹੈ ਕਿ ਜਿਸ ਦਾ ਸਪਰੈਡ ਜੇ ਮੇਨਲੈਂਡ ਦੇ ਵਿੱਚ ਹੋ ਜਾਂਦਾ ਬਾਕੀ ਥਾਵਾਂ ਤੇ ਵੀ, ਤੇ ਕਿੱਥੇ ਤੱਕ ਗੱਲ ਜਾਂਦੀ, ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ। ਔਰ ਚਾਈਨਾ ਤੋਂ ਬਾਅਦ ਜਿਹੜਾ ਪ੍ਰਭਾਵਿਤ ਮੁਲਕ ਈਰਾਨ, ਇਟਲੀ ਔਰ ਉਹਦੇ 'ਚ ਹੁਣ ਸਪੇਨ, ਕੋਰੀਆ ਔਰ ਫਰਾਂਸ, ਇਹ 6 ਵੱਡੇ ਮੁਲਕ ਬਣ ਗਏ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਮੈਕਸਿਮਮ ਜਿਹੜੇ ਪੇਸ਼ੈਂਟ ਨੇ ਇਸ ਦੇ। ਲੇਕਿਨ ਭਾਰਤ ਜਿਹੜਾ ਕੁਝ ਦਿਨ ਪਹਿਲਾਂ ਤੱਕ ਉਹ ਇਹ ਸਮਝਦੇ ਸੀ ਕਿ ਵੀ ਅਸੀਂ ਇੱਥੇ ਦੇਸੀ ਗਾਵਾਂ ਦਾ ਦੁੱਧ ਪੀਂਦੇ ਆ ਤੇ ਗਊ ਮੂਤਰ ਦੇ ਵੀ ਟੈਂਕਰਾਂ ਦੇ ਟੈਂਕਰ ਇੱਧਰ ਉੱਧਰ ਘੁੰਮ ਰਹੇ ਨੇ ਡਿਸਟ੍ਰੀਬਿਊਟ ਕਰਦੇ, ਉਹਨਾਂ ਨੇ ਵੀ ਗਊ ਮੂਤਰ ਨੇ ਵੀ ਕੋਈ ਉਹਨਾਂ ਦਾ ਨਹੀਂ ਸਵਾਰਿਆ। ਗੋਆ ਮਲ ਮਲ ਕੇ ਵੀ ਜਿਹੜੇ ਇਸ ਕਿਸਮ ਦੀਆਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ, ਇੱਕ ਤਾਂ ਗੋਆ ਸਿਰ ਤੋਂ ਪੈਰਾਂ ਦਾ ਕਿਵੇਂ ਮਲ ਕੇ ਵਿੱਚ ਬੈਠਾ ਜਿਵੇਂ ਉਹ ਸ਼ਹਿਦ ਦੀਆਂ ਮੱਖੀਆਂ ਦਾ ਛੱਤਾ ਹੁੰਦਾ ਜੋ ਛੱਤਾ ਤੁਰਿਆ ਫਿਰਦਾ, ਜਿਵੇਂ ਇਸ ਤਰੀਕੇ ਨਾਲ। ਔਰ ਇਸ ਸਾਰੇ ਚੋਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਭਾਰਤ ਦੇ ਵਿੱਚ 4 ਮੌਤਾਂ ਇਸ ਚੋਂ ਹੋਈਆਂ ਨੇ। ਉਹਨਾਂ ਦੇ ਵਿੱਚ ਕੇਰਲ ਹੈ, ਮਹਾਰਾਸ਼ਟਰ ਹੈ, ਕਰਨਾਟਕ ਹੈ ਔਰ ਚੌਥਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਜਿਹਦਾ ਕਦਾ ਨਾਂ ਹੁੰਦਾ ਸੀ, ਉੱਥੇ ਇੱਕ ਬਜ਼ੁਰਗ ਜਿਹੜੇ ਕਿ ਬਾਹਰੋਂ ਹੀ ਗਏ ਸੀ, ਸ਼ਾਇਦ ਇਟਲੀ ਤੋਂ ਕਿ ਜਰਮਨ ਤੋਂ, ਔਰ ਜ਼ਾਹਰ ਹੈ ਕਿ ਉਹ ਕਾਫੀ ਦੇਰ ਰਹੇ ਪੰਜਾਬ ਦੇ ਵਿੱਚ। ਇਸ ਸਾਰੇ ਤੋਂ ਸਫ਼ਰ ਕਰਨ ਤੋਂ ਪਹਿਲਾਂ ਇਵੇਂ ਵੀ ਆਇਆ ਵੀ ਉਹ ਹੋਲੇ ਮਹੱਲੇ ਤੇ ਆਨੰਦਪੁਰ ਵੀ ਗਏ ਔਰ ਹੁਣ ਤਾਂ ਉਹਨਾਂ ਨੇ ਉਹ ਸਾਰਾ ਪਿੰਡ ਹੀ ਕੁਆਰੰਟਾਈਨ ਕਰ ਦਿੱਤਾ ਹੈ, ਟੱਬਰ ਨੂੰ ਵੀ ਕਰ ਦਿੱਤਾ ਹੈ। ਸੋ ਇਹ ਵੀ ਇੱਕ ਰੁਝਾਨ ਜਿੱਥੇ ਕਿ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਕਿ ਵੀ ਕਿਸੇ ਨੂੰ ਕੀ ਹੋਏਗਾ। ਔਰ ਇਹ ਗੱਲ ਇਕੱਲੀ ਇੱਥੋਂ ਨਹੀਂ, ਮੈਂ ਲਾਹੌਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਕੋਈ ਬੀਬੀ
ਇੰਗਲੈਂਡ ਤੋਂ ਗਈ ਹੈ ਔਰ ਕਿਸੇ ਪ੍ਰੋਮਿਨੈਂਟ ਸੈਨੇਟਰ ਦੀ ਡਾਟਰ ਹੈ, ਉਹਨੇ ਵੀ ਜਿਹੜੀ ਉਹ ਪੋਜ਼ਿਟਿਵ ਨਿਕਲੀ ਹੈ ਬਾਅਦ ਦੇ ਵਿੱਚ, ਔਰ ਇਸ ਪੀਰੀਅਡ 'ਚ ਉਹਨੇ ਕਿੰਨਿਆਂ ਨੂੰ ਅੱਗੋਂ ਇਹ ਵੰਡਿਆ, ਇਹ ਦੇਖਣ ਵਾਲੀ ਗੱਲ ਹੈ। ਸੋ ਇਹ ਇੱਕ ਸੀਰੀਅਸ, ਮੈਂ ਸਮਝਦਾ ਵੀ ਇਸ ਨੂੰ ਕ੍ਰਾਈਮ ਮੰਨਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਬਾਕੀਆਂ ਨੂੰ ਐਟ ਰਿਸਕ ਪਾ ਸਕਦੇ ਹੋ। ਔਰ ਇਹ ਜਿਹੜੇ ਨੇ ਇਸ ਵੇਲੇ ਜਿਹੜੇ ਸਭ ਤੋਂ ਜ਼ਿਆਦਾ ਕੇਸ ਨੇ ਭਾਰਤ ਦੇ ਵਿੱਚ, ਉਹ ਮਹਾਰਾਸ਼ਟਰ ਦੇ ਵਿੱਚ ਨੇ। ਔਰ ਬੰਬਈ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਈਵਨ ਡੱਬੇ ਵਾਲੇ, ਜਿਨ੍ਹਾਂ ਨੂੰ ਕਹਿੰਦੇ ਨੇ ਘਰੋਂ ਖਰੀ ਡੱਬੇ ਰੋਟੀ ਦੇ, ਜਿਹੜੇ ਅਰਥਕੁਏਕ ਹੋਏ ਜਾਂ ਕਿਲਿੰਗਸ ਹੋਈਆਂ ਜਾਂ ਮਹਾਰਾਸ਼ਟਰ 'ਚ ਬੰਬ ਬਲਾ, ਉਦੋਂ ਵੀ ਉਹਨਾਂ ਨੇ ਉਹ ਵੀ ਬੰਦ ਕਰ ਦਿੱਤੇ ਨੇ ਉਹਨਾਂ ਨੇ, ਕਿਉਂਕਿ ਇੰਨਾ ਖੌਫ ਹੈ। ਔਰ ਦੂਸਰੀ ਸਟੇਟ ਜਿਹੜੀ ਹੈ ਮਹਾਰਾਸ਼ਟਰ ਤੋਂ ਬਾਅਦ ਕੇਰਲ ਹੈ ਤੇ ਤੀਸਰੀ ਯੂਪੀ ਹੈ। ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਆਦਿੱਤਿਆਨਾਥ ਯੋਗੀ ਜਿਹੜਾ 2 ਦਿਨ ਪਹਿਲਾਂ ਤੱਕ ਇਹ ਕਹਿ ਰਿਹਾ ਸੀ ਕਿ ਜੀ ਸਾਡੇ ਤੇ ਨਹੀਂ ਇਹਦਾ ਅਸਰ ਹੈ, ਅਸੀਂ ਤਾਂ ਗਊ ਮੂਤਰ ਹੈ ਸਾਡੇ ਕੋਲ, ਹੁਣ ਇਹ ਜੇ ਯੂਪੀ ਦੇ ਵਿੱਚ ਜਿੱਥੇ ਉਹ ਕਹਿ ਰਹੇ ਸੀ ਨਹੀਂ ਨਵਰਾਤਰੇ ਆ ਰਹੇ ਨੇ ਔਰ ਜਿਹੜਾ ਸਾਰੇ ਫੰਕਸ਼ਨ ਉਸ ਤਰ੍ਹਾਂ ਹੀ ਹੋਣਗੇ, ਔਰ ਇੱਕ ਫੰਕਸ਼ਨ ਜਿਹਦੇ 'ਚ ਕਿ ਲੱਖਾਂ ਹਿੰਦੂ ਇਕੱਠੇ ਹੁੰਦੇ ਨੇ ਉਹ ਵੀ ਹੋਏਗਾ, ਲੇਕਿਨ ਹੁਣ ਸਾਹਮਣੇ ਆਇਆ ਕਿ ਵੀ ਇਹ ਜਿਹੜਾ ਯੂਪੀ ਹੈ ਨੰਬਰ 3 ਤੇ ਬਣ ਗਏ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਕੇਸਿਸ ਨੇ। ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਸਾਨੂੰ ਅੱਜ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਆਈ ਹੈ ਜਿਹਦੇ 'ਚ ਉਹਨਾਂ ਨੇ ਇਹ ਫੇਰ ਫਿਕਰ ਜ਼ਾਹਰ ਕੀਤਾ ਹੈ ਕਿ ਵੀ ਹਿੰਦੂ ਵੱਡੇ ਮੰਦਰ ਹੋਣ, ਮਸੀਤਾਂ ਹੋਣ, ਦੂਸਰੇ ਬੰਦ ਹੋ ਰਹੇ ਨੇ, ਔਰ ਉਹਨਾਂ ਨੇ ਇਤਿਆਤ ਲਈ ਹੈ, ਪਰ ਸਿੱਖ ਆਪਣੇ ਗੁਰਦੁਆਰਿਆਂ ਦੇ ਮਾਮਲੇ 'ਚ ਔਰ ਦੂਸਰਿਆਂ 'ਚ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਨੇ, ਔਰ ਇਹਦਾ ਨੁਕਸਾਨ ਹੋਏਗਾ ਅਲਟੀਮੇਟਲੀ। ਔਰ ਕੱਲ੍ਹ ਨੂੰ ਇਹ ਜਿਹੜਾ ਹੋਰ ਵੀ ਇਸ 'ਚੋਂ ਨਾ ਪੱਖੀ ਪ੍ਰੋਪੇਗੈਂਡਾ ਨਿਕਲੇਗਾ, ਉਹ ਵੀ ਮੈਂ ਡਿਸਕਸ ਕਰਾਂਗਾ। ਪਰ ਇਸ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਵੀ ਜਿਹੜਾ ਪੰਜਾਬ ਦੇ ਹਵਾਲੇ ਨਾਲ ਈਵਨ ਸਟੇਟ ਗਵਰਨਮੈਂਟ ਜਿਹੜੀ ਲੇਟ ਜਾਗੀ ਹੈ, ਪਰ ਹੁਣ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਪੰਜਾਬ ਦੇ ਵਿੱਚ ਵੀ ਬੰਦ ਵਰਗੇ ਹਾਲਾਤ ਨੇ, ਲੋਕ ਬੜੀ ਪੈਨਿਕ ਸ਼ਾਪਿੰਗ ਕਰ ਰਹੇ ਨੇ, ਔਰ ਜਿਹੜਾ ਸਕੂਲ ਕਾਲਜ ਵੀ ਬੰਦ ਹੋ ਰਹੇ ਨੇ। ਲੇਕਿਨ ਫਿਰ ਵੀ ਜਦੋਂ ਤੱਕ ਹੁਣ ਇਹ ਦੇਖ ਰਹੇ ਹਾਂ ਕਿ ਜਿੰਨਾ ਫਿਰ ਜਦੋਂ ਤੁਸੀਂ ਡੈਂਸਲੀ ਪੋਪੂਲੇਟਿਡ ਏਰੀਆ ਦੇਖਦੇ ਹੋ, ਹੁਣ ਪੰਜਾਬ ਦੇ ਵਿੱਚ ਲਗਭਗ 30 ਮਿਲੀਅਨ ਲੋਕ ਰਹਿੰਦੇ ਨੇ, 3 ਕਰੋੜ ਦੇ ਨੇੜੇ ਤੇੜੇ, ਔਰ ਜੇ ਤੁਸੀਂ ਏਰੀਆ ਦੇਖੋ ਤੇ 50,300 ਸਕੁਅਰ ਕਿਲੋਮੀਟਰ 'ਚ, ਔਰ ਜਿੱਥੇ ਵੱਡੇ ਵੱਡੇ ਸ਼ਹਿਰ ਥੋੜੀ ਵਿੱਥ ਤੇ ਹੀ ਨੇ। ਹੁਣ ਸਾਰਾ ਪੰਜਾਬ ਤੁਸੀਂ 5-5.5-6 ਘੰਟੇ 'ਚ ਗਾਹ ਮਾਰਦੇ ਹੋ। ਅੰਮ੍ਰਿਤਸਰ ਵੱਡਾ ਸ਼ਹਿਰ ਹੈ, ਫਿਰ ਜਲੰਧਰ ਵੱਡਾ ਹੈ, ਫਿਰ ਲੁਧਿਆਣਾ ਹੈ, ਔਰ ਜਿਹੜੇ ਵੀ ਕੋਈ ਡਿਟੈਕਟ ਹੋਏ, ਔਰ ਗੁਜਰਾਤ ਤੋਂ ਬਾਅਦ ਸ਼ਾਇਦ ਦੂਸਰਾ ਸਭ ਤੋਂ ਜ਼ਿਆਦਾ ਬਾਹਰ ਜਿਨ੍ਹਾਂ ਦੇ ਲੋਕ ਗਏ ਨੇ ਉਹ ਸੂਬੇ। ਸੋ ਕਿੰਨੇ ਲੋਕ ਇਸ ਪੀਰੀਅਡ 'ਚ ਆਏ ਜਦੋਂ ਤੱਕ ਉਹਨਾਂ ਨੇ ਪਾਬੰਦੀ ਲਾਈ ਕਿ ਵੀ ਔਰ ਕੁਆਰੰਟਾਈਨ ਕਰਨਾ ਸ਼ੁਰੂ ਕੀਤਾ ਏਅਰਪੋਰਟਾਂ ਤੇ, ਹੁਣ ਤੱਕ ਕੀਤਾ। ਸੋ ਇਹ ਇੱਕ ਫਿਕਰ ਵਾਲੀ ਗੱਲ ਵੀ ਹੈ ਕਿ ਹੁਣ ਭਾਵੇਂ ਅਮਰਿੰਦਰ ਨੇ ਕਿਹਾ ਜੀ ਅਸੀਂ ਦੇਖ ਰਹੇ ਹਾਂ ਕਿ ਪ੍ਰਾਈਵੇਟ ਹਸਪੀਟਲਸ ਨੂੰ ਵੀ ਅਸੀਂ ਟੈਸਟਿੰਗ ਦੇ ਲਈ ਕਹੀਏ, ਕਿਉਂਕਿ ਸਰਕਾਰੀ ਹਸਪਤਾਲਾਂ 'ਚ ਤਾਂ ਉੱਥੇ ਉਹ APC ਤੇ 12 ਨੰਬਰ ਤੇ ਦੂਜੇ ਦੀਆਂ ਦਵਾਈਆਂ ਤੋਂ ਬਿਨਾਂ ਲਾਲ ਜਿਹਾ ਪਾਣੀ ਘੋਲ ਕੇ ਰੱਖਿਆ ਹੁੰਦਾ, ਜਾਂ ਜੰਕਸ਼ਨ ਵਾਇਲਟ ਘੋਲੀ ਹੁੰਦੀ ਹੈ ਨੀਲੀ ਦਵਾਈ ਫੋੜਿਆਂ ਤੇ ਲਾਉਣ ਨੂੰ। ਉਹਨਾਂ ਦੇ ਜਿਹੜੀਆਂ ਪੰਜਾਬ ਦੀਆਂ ਡਿਸਪੈਂਸਰੀਆਂ ਨੇ, ਰੂਰਲ ਹੋਏ ਜਾਂ ਈਵਨ ਪ੍ਰਾਇਮਰੀ ਹੈਲਥ ਸੈਂਟਰ ਹੋਣ ਜਾਂ ਹਸਪੀਟਲ ਹੋਣ, ਉਹਨਾਂ 'ਚ ਕੁਝ ਵੀ ਨਹੀਂ ਹੁੰਦਾ। ਤੇ ਇਹ ਜਿਹੜਾ ਇਸ ਟਾਈਪ ਦੀ ਟੈਸਟਿੰਗ, ਜਿਹਦੇ 'ਚ ਟੈਸਟ ਵੀ ਪ੍ਰੋਪਰ ਹੋਇਆ ਕਿ ਨਹੀਂ, ਉਹਨਾਂ ਦੀਆਂ ਮਸ਼ੀਨਾਂ ਵੀ ਨਹੀਂ ਉੱਥੇ ਚੱਲਣੀਆਂ, ਪਤਾ ਨਹੀਂ ਉਹ ਦੇਸੀ ਜਾਲੀ 80% ਤਾਂ ਦਵਾਈਆਂ ਉਹਨਾਂ ਦੀਆਂ ਜਾਲੀ ਹੁੰਦੀਆਂ ਨੇ, ਐਂਟੀਬਾਇਓਟਿਕਸ ਤੋਂ ਲੈ ਕੇ ਦੂਸਰੇ ਤੱਕ। ਔਰ ਇਹੀ ਹਾਲ ਇਸ ਲੈਵਲ ਦੇ ਉੱਤੇ ਕਿੰਨੇ ਕੁ ਉਹਨਾਂ ਦੇ ਟੈਸਟ ਕਾਰਗਰ ਹੋਣਗੇ, ਔਰ ਉਹਨਾਂ ਦੀ ਜਿਹੜੀ ਕੁਆਰੰਟਾਈਨ ਹੈ ਉਹਦਾ ਹਾਲ ਤਾਂ ਜਿਸ ਕਿਸਮ ਦਾ ਹੈ। ਇੱਕ ਵਿਚਾਰਾ ਆਸਟ੍ਰੇਲੀਆ ਤੋਂ ਗਿਆ ਸਿੱਖ ਲੜਕਾ ਜਿਹੜਾ 1 ਸਾਲ ਪਹਿਲਾਂ ਹੀ ਆਇਆ ਸੀ, ਉਹਨੇ ਦਿੱਲੀ ਦੇ ਹਸਪੀਟਲ ਦੀ 7ਵੀਂ ਮੰਜ਼ਿਲ ਤੋਂ ਥੱਲੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਸੋ ਕਿਉਂਕਿ ਲੋਕ ਇਸ ਕਦਰ, ਉਹ ਤਾਂ ਕਹਿ ਰਹੇ ਨੇ ਕਿ ਜਿਹੜੇ ਬਾਹਰਲੇ ਹੁਣ ਉੱਥੇ ਕੁਆਰੰਟਾਈਨ ਕੀਤੇ, ਉਹ ਕਹਿੰਦੇ ਸਾਨੂੰ ਕੈਦ ਕੀਤਾ ਹੋਇਆ, ਕਿਉਂਕਿ ਤੁਸੀਂ ਜਦੋਂ ਕੋਈ ਸਹੂਲਤ ਹੀ ਨਹੀਂ ਦੇਣੀ। ਤੇ ਇਧਰ ਮੋਦੀ ਨੇ ਨੇਸ਼ਨ ਦੇ ਨਾਂ ਸਾਥੀਓ, ਜਿਵੇਂ ਉਸ ਆਪਣਾ ਮੈਸੇਜ ਦਿੰਦਾ, ਔਰ ਉਹ ਕਹਿ ਰਿਹਾ ਜੀ ਸਵੇਰੇ ਜਿਹੜਾ ਉਹ ਆਪਣੇ ਤੁਸੀਂ ਜਨਤਾ ਕਰਫਿਊ, ਉਹਨੇ ਇਸਤੇਮਾਲ ਕੀਤਾ ਕਿ 7 ਵਜੇ ਤੋਂ 9 PM ਤੱਕ, 7 AM to 9 PM ਆਪੇ ਹੀ ਕਰਫਿਊ ਲਾ ਲਓ, ਘਰਾਂ 'ਚ ਬੈਠ ਜਾਓ, ਜਨਤਾ ਕਰਫਿਊ ਲਾ ਲਓ। ਫਿਰ ਉਹਨੇ ਬੜੀਆਂ ਹਦਾਇਤਾਂ ਦਿੱਤੀਆਂ ਨੇ ਇਸ ਕਿਸਮ ਦੀਆਂ, ਜਿਹਨੂੰ ਉਹਨਾਂ ਦੇ ਜਿਹੜੇ ਉਹ ਸਾਰਾ ਚਮਚਾ ਮੀਡੀਆ, ਗੋਦੀ ਮੀਡੀਆ, ਉਹਨਾਂ ਨੇ ਮੋਦੀ ਮੰਤਰਾ ਕਹਿਣਾ ਸ਼ੁਰੂ ਕਰਤਾ। ਤੇ ਮੈਂ ਕਿਹਾ ਜੀ ਮੰਤਰ ਦੇ ਵਿੱਚ ਕਿਤੇ ਗਊ ਮੂਤਰ ਦਾ ਸੇਵਨ ਨਹੀਂ ਦੱਸਿਆ,
ਵੀ ਤੁਸੀਂ ਦੇਸ਼ ਨੂੰ ਤਾਂ ਕਰ ਰਹੇ ਹੋ ਗੁੰਮਰਾਹ, ਬਜਾਏ ਕਿ ਲੋਕਾਂ ਨੂੰ ਤੁਸੀਂ ਠੀਕ। ਹੁਣ ਤੱਕ ਚਾਹੀਦਾ ਇਹ ਸੀ ਕਿ ਜਿੰਨੇ ਫੇਕ ਬਾਬੇ, ਜਿੰਨੇ ਗਊ ਮੂਤਰ ਵਾਲੇ, ਜਿੰਨੇ ਕੋਈ ਜੋਤਿਸ਼ ਦੇ ਨਾਲ ਗੱਲਾਂ ਕਰਨ ਵਾਲੇ ਕਿ ਜੀ ਇਹ ਖਾਓ ਤੇ ਠੀਕ, ਸਭ ਚੁੱਕ ਕੇ ਅੰਦਰ ਦਿੱਤੇ ਹੁੰਦੇ ਤੇ ਉਹ ਲੱਗ ਪਤੇ ਜਾਂਦੇ ਕਿ ਭਾਈ ਇਲਾਜ ਕਰਨਾ ਕਿਵੇਂ। ਪਰ ਉਹ ਤਾਂ ਖੁਦ ਸਰਵਾਈਵ ਕਰਦੇ ਨੇ ਸਾਰੀ ਸੁਪਰਸਟੀਸ਼ਨ ਦੇ ਉੱਤੇ ਔਰ ਉਸ ਫੇਕ ਸਾਰੇ ਦੇ ਉੱਤੇ। ਔਰ ਇਸ ਸਾਰੇ ਚੋਂ ਹੀ ਜਿਹੜਾ ਇੱਕ ਪਾਰਟ ਜਿੱਥੇ ਅਸੀਂ, ਮੈਂ ਪਹਿਲਾਂ ਕਿਉਂਕਿ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਕਾਫੀ ਸਖਤ ਹੈ, ਉਸ ਦੀ ਮੈਂ ਗੱਲ ਕਰਾਂ ਪੋਜ਼ਿਟਿਵ ਨੋਟ ਤੋਂ ਮੈਂ ਸ਼ੁਰੂ ਕਰਨਾ ਚਾਹੁੰਦਾ ਕਿ ਇਸ ਪੀਰੀਅਡ 'ਚ ਜਿੱਥੇ ਜੇ ਉੱਥੇ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਹੈ ਕਿ ਉਹਨਾਂ ਨੇ ਕਿਵੇਂ ਹੈਂਡਲ ਕਰਨਾ ਹੈ। ਹਾਲਾਂਕਿ ਜਿਵੇਂ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਮੀਟਿੰਗ ਹੋਈ, ਥੋੜੇ ਬਹੁਤ ਉਹਨਾਂ ਨੇ ਪ੍ਰੀਕਾਸ਼ਨਰੀ ਮੈਸ਼ਰਸ ਤਾਂ ਲਏ ਨੇ, ਲੇਕਿਨ ਮੈਂ ਸਮਝਦਾ ਵੀ ਜਿਸ ਤੇਜ਼ੀ ਦੇ ਨਾਲ ਇਹਦਾ ਸਪਰੈਡ ਆਊਟ ਦੀ ਲਾਈਨ ਆ ਰਹੀ ਹੈ ਔਰ ਪੰਜਾਬ ਡੈਂਸਲੀ ਪੋਪੂਲੇਟਿਡ ਔਰ ਡਾਇਸਪੋਰਾ ਪੋਪੂਲੇਸ਼ਨ ਜਿਹੜੀ ਸਾਰੇ ਪੀਰੀਅਡ ਤੱਕ ਹੁਣ ਤੱਕ ਜਦੋਂ ਫਲਾਈਟਸ ਕੈਂਸਲ ਨਹੀਂ ਹੋਈਆਂ ਆਉਂਦੇ ਰਹੇ ਨੇ ਔਰ ਆਲਰੇਡੀ ਉਹਨਾਂ ਦਾ ਐਕਸਪੋਜ਼ਰ ਰਿਹਾ। ਇਟਲੀ 'ਚ ਵੀ ਬਹੁਤ ਵੱਡੀ ਗਿਣਤੀ 'ਚ ਸਿੱਖ ਨੇ, ਜਰਮਨ 'ਚ ਵੀ ਨੇ ਔਰ ਇਹ ਉਹ ਇੱਕ ਵੱਡੇ ਪ੍ਰਭਾਵ ਵਾਲੇ ਨੇ। ਹੁਣ ਜੇ ਈਵਨ ਈਰਾਨ ਤੋਂ ਜੇ ਕੋਈ ਇੰਡੀਅਨ ਉੱਥੇ ਗਏ ਹੋਏ ਸੀ, ਜੇ 70 ਆਏ ਤਾਂ ਉਹਨਾਂ ਚੋਂ 60 ਜਿਹੜੇ ਨੇ ਉਹ ਪੋਜ਼ਿਟਿਵ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦਾ ਮਤਲਬ ਹੈ ਕਿ ਵੀ ਜਿੱਥੇ ਇਹਦਾ ਸਪਰੈਡ ਹੈ ਉੱਥੇ ਬੜੀ ਤੇਜ਼ੀ ਨਾਲ ਸਪਰੈਡ ਹੈ। ਔਰ ਇਹ ਵੀ ਗੱਲ ਹੁਣ ਮੁੱਕ ਗਈ, ਪਹਿਲਾਂ ਦੱਸੀ ਜੀ 60 ਸਾਲ ਉਸ ਤੋਂ ਉੱਪਰ ਉਹੀ ਕੇਸ ਇਹ ਉਹ, ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਈਵਨ ਯੰਗਸਟਰਸ ਦੇ ਵਿੱਚ ਵੀ ਉਸ ਦੀ ਡਿਟੈਕਸ਼ਨ ਹੈ, ਭਾਵੇਂ ਰਿਲੇਟਿਵਲੀ ਅਜੇ ਘੱਟ ਹੈ ਉਹ ਜੇ ਤੁਸੀਂ ਏਜ ਵਾਈਜ਼ ਦੇਖੋ। ਸੋ ਕੁੱਲ ਮਿਲਾ ਕੇ ਯੂਰਪ ਦੇ ਵਿੱਚ ਜਿਹੜਾ ਇਸ ਦਾ ਕਹਿਰ ਹੈ, ਲੰਡਨ ਵੀ ਅੱਜ ਟੋਟਲੀ ਬੰਦ, ਡਾਕਟਰ ਚੀਮਾ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਲੇਕਿਨ ਮੈਂ ਪਹਿਲਾਂ ਤਾਂ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਜਿੱਥੇ ਇਹ ਝੂਠੇ ਕਿਸਮ ਦੇ ਫੇਕ ਬਾਬੇ, ਨਜੂਮੀ ਔਰ ਸਾਡੀ ਰਿਲੀਜੀਅਸ ਸ਼੍ਰੇਣੀ ਦੇ ਲੋਕ ਵੀ, ਉਹਨਾਂ ਦੇ ਵਿੱਚ ਹਰ ਮਜ਼ਹਬ ਦੇ ਲੋਕ ਜਿਹੜੇ ਕਿ ਉਹਨੂੰ ਕਿਸੇ ਹੋਰ ਚੀਜ਼ ਨਾਲ ਵੀ ਜੋੜ ਕੇ ਅਲਟੀਮੇਟਲੀ ਫੋਕਸ ਇਸ ਗੱਲ ਤੇ ਹੋਣਾ ਚਾਹੀਦਾ ਹੈ ਕਿ ਭਾਈ ਇਹਨੂੰ ਕਿਵੇਂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ, ਪ੍ਰੀਕਾਸ਼ਨਸ ਕੀ ਹੋਣੀਆਂ ਚਾਹੀਦੀਆਂ ਨੇ, ਅਥਾਰਟੀਜ਼ ਦੇ ਜਿਹੜੀ ਹੈ ਉਹਨਾਂ ਦੀਆਂ ਹਦਾਇਤਾਂ ਨੂੰ ਸੁਣਨਾ ਚਾਹੀਦਾ ਹੈ। ਪਰ ਇਸ ਦੇ ਉਲਟ ਜਿਹੜੇ ਇਸ ਕਿਸਮ ਦੇ ਪਖੰਡ ਕਰ ਰਹੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਦਾ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ। ਸੋ ਮੈਂ ਇਹ ਸਮਝਦਾ ਕਿ ਵੀ ਡਾਇਸਪੋਰਾ ਸਿੱਖਾਂ ਨੇ ਬੜੀ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਜੋ ਹੀ ਇੰਸਟਰਕਸ਼ਨਸ ਗਵਰਨਮੈਂਟ ਲੈਵਲ ਤੇ ਵੀ ਆਈਆਂ, ਆਪਣੇ ਤੌਰ ਤੇ ਵੀ, ਜਿੱਥੇ ਉਹਨਾਂ ਨੇ ਇਹ ਤਾਂ ਠੀਕ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪ੍ਰਕਾਸ਼ ਹੁੰਦਾ ਹੈ, ਕੀਰਤਨ ਹੁੰਦਾ ਹੈ, ਸ਼ਾਮ ਨੂੰ ਸੁਖ ਆਸਨ ਹੁੰਦਾ ਹੈ। ਸੋ ਗੁਰਦੁਆਰੇ ਦੇ ਦਰਵਾਜ਼ੇ ਤਾਂ ਨਹੀਂ ਬੰਦ ਕਿਸੇ ਦੇ, ਉਹ ਹੋਣੇ ਵੀ ਨਹੀਂ ਚਾਹੀਦੇ। ਲੇਕਿਨ ਇਹ ਹੈ ਕਿ ਵੀ ਜਿਨ੍ਹਾਂ ਨੇ ਆਣਾ ਹੈ ਸੰਗਤ ਦੇ ਨੁਕਤੇ ਨਿਗਾਹ ਤੋਂ ਇਕੱਠ ਬੰਦ ਕਰ ਦਿੱਤੇ ਨੇ। ਲੰਗਰ ਜਿਹੜਾ ਬੈਠ ਕੇ ਪੰਗਤ 'ਚ ਇੱਕ ਲਾਈਨ ਦੇ ਵਿੱਚ ਛਕਾਇਆ ਜਾਂਦਾ ਉਹ ਨਹੀਂ ਹੈ, ਪਰ ਰੈਡੀ ਟੂ ਟੇਕ, ਰੈਡੀ ਟੂ ਗੋ ਤਿਆਰ ਕਰਕੇ ਉਹਨਾਂ ਨੇ ਰੱਖਿਆ ਹੋਇਆ। ਉਹ ਵੀ ਉਹਨਾਂ ਦੇ ਲਈ ਜਿਹੜੇ ਲੋੜਵੰਦ ਨੇ, ਬਾਕੀ ਜਿਹੜੇ ਘਰਾਂ 'ਚ ਨੇ ਉਹ ਤਾਂ ਖੁਦ ਹੀ ਘਰ ਬਣਾ ਰਹਿੰਦੇ ਨੇ। ਸੋ ਇਹ ਵੀ ਗੁਰਦੁਆਰਿਆਂ ਨੇ। ਪਰ ਇੱਕ ਜਿਹੜਾ ਬਹੁਤ ਚੰਗਾ ਮੈਨੂੰ ਲੱਗਾ ਜਿਹੜਾ ਪੋਜ਼ਿਟਿਵਲੀ, ਕਿ ਕਿਉਂਕਿ ਜਿਹੜੀ ਐਲਡਰਲੀ ਪੋਪੂਲੇਸ਼ਨ ਹੈ 65 ਐਂਡ ਅਬਵ, ਜਿਹੜੇ ਖਾਸ ਤੌਰ ਤੇ ਯੂਰਪ 'ਚ ਜਾਂ ਦੂਜੇ ਘਰਾਂ 'ਚ ਰਹਿਣ ਵਾਲੇ ਨੇ, ਉਹਨਾਂ ਦੇ ਲਈ ਵੀ, ਔਰ ਇਹ ਇੰਟਰਨੈਸ਼ਨਲ ਨਿਊਜ਼ ਹੈ, Sikhs deliver free food to elderly in self-isolation amid coronavirus care in UK. Multiple nations have undergone a virtual lockdown. और ये UK ਦਾ ਬਰਕਸ਼ਾਇਰ ਦਾ ਟਾਊਨ ਹੈ ਸਲੋ, ਉਸ ਦੇ ਹਵਾਲੇ ਨਾਲ ਖਬਰ ਹੈ ਕਿ ਵੀ amid the novel coronavirus outbreak, people have been compelled to self-isolate and quarantine themselves to contain the spread of the virus. While the infection virus is a major threat to the immunity system of all ages, the elderly are more at risk. So उन्होंने अगों ਦਿੱਤਾ ਵੀ ਕਿੰਨੀਆਂ ਜਾਨਾਂ ਗਈਆਂ। ਔਰ ਇਸ ਵੇਲੇ during this time of emergency and social distancing, a free mobile food support initiative has been taken in Slough, a town in Berkshire, England. The service provides healthy and nutrition food by the Sikh community of the town, mostly to the people above age of 65 and quarantined. और ਇਸ ਨੂੰ ਹਰਜਿੰਦਰ ਸਿੰਘ ਕੁਕਰੇਜਾ ਜਿਹੜੇ ਨੇ ਉਹ ਲੀਡ ਕਰ ਰਹੇ ਨੇ, ਮੋਬਾਈਲ ਵੈਨਸ ਘੁੰਮ ਰਹੀਆਂ। ਔਰ ਉਹਨਾਂ ਨੇ ਟਵਿੱਟਰ ਦੇ ਉੱਤੇ ਵੀ ਕਿਹਾ ਕਿ ਆਰ ਯੂ 65 ਪਲੱਸ
in coronavirus isolation question mark need support to get food. फिर उन्होंने कहा कि भी 6 in slow UK have come up with mobile food support for elderly and isolated and are providing free healthy and nutritious essentials to help them. Please share. ਅੱਗੇ ਉਹਨਾਂ ਦੀ ਜੋ ਹੈ ਦਰਸ਼ਕ ਦੇਖ ਸਕਦੇ ਨੇ ਜੇ ਉਹਨਾਂ ਨੇ ਟੈਕਨੀਕਲ ਟੀਮ ਨੇ ਉਹਨਾਂ ਦੀ ਟਵਿੱਟਰ ਪਿਕਚਰ ਵੀ ਕੱਢੀ ਹੋਏ। ਬਿਲਕੁਲ। ਸੋ ਜ਼ਾਹਰਾ ਤੌਰ ਤੇ ਇਹ ਇੱਕ ਫਖਰ ਵਾਲੀ ਗੱਲ ਹੈ, ਪਰ ਹੁਣ ਮੈਂ ਜਿਹੜੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜ਼ਰਾ ਥ੍ਰੈਸ਼ਿੰਗ ਕੀਤੀ ਆ ਉਹਨਾਂ ਦੀ ਜਿਹੜੇ ਗੈਰ ਜ਼ਿੰਮੇਵਾਰੀ ਦੇ ਨਾਲ ਕਰ ਰਹੇ ਨੇ, ਮੈਂ ਉਹ ਸਾਂਝਾ ਕਰਨਾ ਚਾਹੁੰਦਾ। ਉਹ 'ਚ ਉਹਨਾਂ ਨੇ ਕਿਹਾ ਕਿ ਤ੍ਰਿਪਤੀ ਟੈਂਪਲ, ਸਿੱਧ ਵਿਨਾਇਕ ਟੈਂਪਲ, ਸੋਮਨਾਥ ਟੈਂਪਲ, ਪੁਰੀ ਜਗन्नाथ ਟੈਂਪਲ, द्वारकाधीश temple, ISKCON temples are closed. All temples in Gujarat and Maharashtra closed. Haji Ali Dargah is closed. Shirdi closed. Makkah closed. Vaishno Devi Yatra suspended. The most visited shrines in India are closed. Only Sikhs are most careless and misled by fake bravado and misplaced concern for Maryada and fear of state interference and secular interference in Gurdwaras and not closing nor limiting crowds. मेरा ख्याल है भी क्लोज तो नहीं होना शायद उन्होंने करना है, लेकिन लिमिटिंग दी मैं जरूर देखा है कि जिवें SGPC प्रेजिडेंट ने सारे ਜਿਹੜੇ फंक्शनस ने आने वाले पीरीयड ਦੇ गैदरिंग्स ਦੇ ਉਹ कैंसल ਕੀਤੇ ਨੇ। ਦਰਬਾਰ ਸਾਹਿਬ ਦੇ ਹਵਾਲੇ ਨਾਲ ਵੀ डिस्टेंस है, मैडिकल टीम्स ਦੀਆਂ पिक्चर्स भी सामने आई हैं, ਉਹ ਬਾਹਰ ਲੱਗੀਆਂ ਹੋਈਆਂ ਨੇ ਔਰ ਨੰਬਰ ਵੈਸੇ ਵੀ ਘਟ ਗਿਆ, ਲੇਕਿਨ ਜਿਵੇਂ ਪੰਗਤ ਦੇ ਵਿੱਚ ਵੀ ਸਮਾਲ ਹੈ ਜਿਹਦੇ ਚ ਔਰ ਉਸ ਨੂੰ ਜਿੰਨੀਆਂ ਵੀ ਪ੍ਰੀਕਾਸ਼ਨਸ ਨੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਵਾਈਲ ਡਾਇਸਪੋਰਾ ਗੁਰਦੁਆਰਾਸ ਇਨ ਕੈਨੇਡਾ ਐਸਪੈਸ਼ਲੀ ਟੁਕ ਬੋਲਡੈਸਟ ਡਿਸੀਜਨਸ ਟੂ ਈਵਨ ਕੈਂਸਲ ਲੰਗਰ ਹਾਲਸ ਫਾਰ ਅ ਵਾਈਲ। ਅਮਰੀਕਾ ਚ ਵੀ ਇਸ ਨੂੰ ਫੋਲੋ ਕੀਤਾ ਬਹੁਤ ਸਾਰੇ ਗੁਰਦੁਆਰਿਆਂ ਨੇ। Indian and Pakistan ones are useless. Darbar Sahib still has 1 lakh visitors daily. Do you think a mere spray of hand sanitizer can stop the risk? You see report. I am sending you and see live telecast from Gurdwara here daily. Elderly, pregnant women, babies, toddlers are still coming. 1 ਲੱਖ ਦੀ ਫਿਗਰ ਤਾਂ ਹੁਣ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਹੈ, ਹੋ ਸਕਦਾ ਜਦੋਂ ਭੈਣ ਜੀ ਨੇ ਦੇਖਿਆ ਉਦੋਂ ਅਜੇ ਨਾ पाबंदी हुए और इस कोई शक नहीं है कि गुरुद्वारा साहब खुले ने और संगत का आना जाना है, पर नंबर काफ़ी घट है। फिर उन्होंने सिरसे की गल की है। MS सिरसा ऑफ दिल्ली सिख गुरुद्वारा मैनेजमेंट was careless enough to say if someone falls sick coming to Gurdwara, DSGMC will pay for their treatment. Is this responsible? ये बड़ी मूर्खाना और ज़ाहिराना स्टेटमेंट है, नो डाउट अबाउट इट। आई एम शॉक्ड एट साइलेंस ऑफ जथेदार्स who didn't even issue public statement asking people to pray, do part at home, watch live telecast from Gurdwaras on TV or online and use references from Shri Guru Granth Sahib and Guru Nanak Sakhis which are against empty ritualism and futile pilgrimages. इस ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਕੌਸ਼ੀਅਸ ਅਪਰੋਚ ਰਹੀ ਹੈ, ਪਰ ਮੇਰਾ ਖਿਆਲ ਹੈ ਵੀ ਇਹ ਇਹਨਾਂ ਦਿਨਾਂ 'ਚ ਹੁਣ ਜਦੋਂ ਕਿ ਪੰਜਾਬ 'ਚ ਇਹਨਾਂ ਕੇਸਿਸ ਦੀ ਗੱਲ ਆਈ ਹੈ ਮੇਬੀ ਕੋਈ ਫਰਮ ਸਟੇਟਮੈਂਟ ਵੀ ਇਸ ਦੇ ਉੱਤੇ ਆਏ। ਆਰ ਵੀ ਫਾਈਨਲੀ ਬ੍ਰਹਮਨਿਕਲ that ritualism is more important to us? ਦੇਖੋ ਉਹ ਤਾਂ ਜੇ ਸੰਗਤ ਨਾ ਵੀ ਆਏਗੀ ਪ੍ਰਕਾਸ਼ ਸੁਖਾਸਨ ਦਾ ਗੁਰਦੁਆਰਾ ਸਾਹਿਬਾਂ 'ਚ ਹੋਏਗਾ, ਉਹ ਰਿਚੁਅਲਿਜ਼ਮ ਨਹੀਂ ਹੈ, ਉਹ ਤਾਂ ਹੈ। ਲੇਕਿਨ मैं समझदा भी जिथे सारे प्रभावित हो रहे हैं और जिन्हों ने गुरुद्वारा साहब भी आना है वो बाहर भी इंटरैक्शन उन्होंने होंदा है, ये जरूरी है कि भी ये फर्म इस दे उत्ते लाइन लई जाए, बेशक अकाल तख्त साहब के लैवल तो भी और लोकल लैवल ते भी कि ये जिहड़ा जान दा रुझान है इसनूं कुछ दिनों के लिए रोकया जाए। और फिर उन्होंने कहा व्हाट इज डिफरेंस टुडे बिटवीन जथेदार्स, इमाम्स, शंकराचार्यस who are silent or saying no one can interfere in astha or promising miracle protection from God at religious places? देखो ऐसा तो नहीं है, मैं किसी सिख तो नहीं सुनिया है कि भाई कि जी ये तुसी दूसरा लाइन ना लो और ये मिरेकल होएगी, ऐसा नहीं है। लेकिन ये ज़रूर है कि गुरुद्वारा साहबान
ਦੇ ਦਰਵਾਜ਼ੇ ਤੁਸੀਂ ਬੰਦ ਨਹੀਂ ਕਰਦੇ। ਇਹ ਹਦਾਇਤ ਜ਼ਰੂਰ ਹੁੰਦੀ ਹੈ ਕਿ ਭਾਈ ਇਸ ਦੇ ਉੱਤੇ ਤੁਸੀਂ ਪ੍ਰੀਕਾਸ਼ਨ ਰੱਖੋ। ਵਟ ਇਜ਼ ਡਿਫਰੈਂਸ? ਅੱਛਾ, ਫਿਰ ਉਹਨਾਂ ਨੇ ਕਿਹਾ ਡੂ ਯੂ ਨੋ ਹਾਊ ਮਚ ਕਰੋਨਾ ਹੈਜ਼ ਸਪਰੈਡ ਇਨ ਦੇਹਰਾਦੂਨ ਆਲਸੋ? ਆਲ ਗੁਰਦੁਆਰਾਜ਼ ਆਰ ਓਪਨ। ਮੈਨੂੰ ਨਹੀਂ ਪਤਾ ਹੈ ਦੇਹਰਾਦੂਨ 'ਚ ਕੀ ਹੈ, ਲੇਕਿਨ ਕਿਉਂਕਿ ਯੂਪੀ ਜਿਹੜੀ ਹੈ ਮਹਾਰਾਸ਼ਟਰ ਔਰ ਕੇਰਲਾ ਤੋਂ ਬਾਅਦ ਨੰਬਰ 3 ਤੇ ਹੈ, ਜ਼ਾਹਰ ਹੈ ਦੇਹਰਾਦੂਨ ਤਾਂ ਸ਼ਾਇਦ ਹੁਣ ਉੱਤਰਾਖੰਡ 'ਚ ਹੈ, ਪਰ ਯੂਪੀ ਦਾ ਇਹ ਹਿੱਸਾ ਸੀ, ਜ਼ਰੂਰ ਹੋਏਗਾ। ਔਰ ਫਿਰ ਉਹਨਾਂ ਨੇ ਕਿਹਾ ਵੀ ਆਈ ਐਮ ਮੋਸਟ ਅਸ਼ੇਮਡ ਐਂਡ ਵਰੀਡ ਅਬਾਊਟ ਹਜ਼ੂਰ ਸਾਹਿਬ which is neither controlling crowds nor closing even temporarily despite begging from CM and police due to rising coronavirus in Maharashtra, where even trains are suspended to control crowds, and Siddhi Vinayak Haj Ali have closed. ਮੇਰਾ ਖਿਆਲ ਹੈ ਵੀ ਕਿਉਂਕਿ ਮਹਾਰਾਸ਼ਟਰ ਮੋਸਟ ਇਫੈਕਟਡ ਹੈ ਤੇ ਹਜ਼ੂਰ ਸਾਹਿਬ ਬੋਰਡ ਦੇ ਉੱਤੇ ਵੀ ਉਹਨਾਂ ਦਾ ਹੀ ਕੰਟਰੋਲ ਹੈ, ਸ਼ਿਵ ਸੈਨਾ ਵਾਲਿਆਂ ਦਾ ਔਰ ਉਹਨਾਂ ਦਾ, ਉਹਨਾਂ ਨੂੰ ਇਹ ਇੰਪਲੀਮੈਂਟ ਕਰਨਾ ਚਾਹੀਦਾ ਹੈ ਕਿ ਵੀ ਇਸ ਪਾਰਟ ਦੇ ਉੱਤੇ ਜਿਹੜਾ ਉਹ ਫਰਦਰ ਸਪਰੈਡ ਦਾ ਕਾਰਨ ਨਾ ਬਣ। ਆਈ ਐਮ ਆਲਸੋ ਅਸ਼ੇਮਡ ਆਫ ਕੈਪਟਨ ਗਵਰਨਮੈਂਟ ਲੈਗਸਿਟੀ। Gallot imposed section 144 in Rajasthan. Himachal went a step ahead and closed all shops, spas, markets, schools, religious places, spiritual centers, temples, banned not only international tourists but even closed state borders for domestic tourists to Himachal. ਬਿਲਕੁਲ ਪੰਜਾਬ ਨੂੰ ਵੀ ਇਹ ਮੇਸ਼ਰਸ ਲੈਣੇ ਚਾਹੀਦੇ ਨੇ। ਔਰ ਮੇਰਾ ਖਿਆਲ ਹੈ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਜਿਵੇਂ ਪਹਿਲੀ ਡੈਥ ਦਾ ਖੌਫ ਆਇਆ ਕਿ ਜਿਹੜੇ ਨਵਾਂ ਸ਼ਹਿਰ 'ਚ ਹੋਇਆ, ਔਰ ਜ਼ਾਹਰ ਹੈ ਜਿਹੜੀ ਹੈ ਪੈਨਿਕ ਬਾਇੰਗ ਵੀ ਚੱਲ ਰਹੀ ਹੈ, ਔਰ ਇਹ ਇਵੈਂਚੁਅਲੀ ਦੇ ਵਿਲ ਹੈਵ ਟੂ ਡੂ ਇਟ। See their response. Compare it to stupid Captain government which is celebrating 3 years of Congress in Punjab, sending its MLAs, MPs to celebrate in crowds across state. Captain failed to shut deras or enforce crowd control in gurdwaras, mosques, churches or close them. He failed to send staff of UNIS on leave as if staff cannot get diseases. He has held 2 high-profile summits with NDTV and News 18 to boast about his 3rd anniversary as CM and endangered lives of workers at hotels which will host these summits. ਔਰ ਉਹਦੇ 'ਚ ਉਹਨੇ ਕਾਫੀ ਆਪਣੇ 3 ਸਾਲ ਪੂਰੇ ਹੋਣ ਦੇ ਜਸ਼ਨ ਤਾਂ ਐਂ ਮਨਾਏ ਨੇ ਜਿਵੇਂ ਤਾਜ਼ਪੋਸ਼ੀ ਹੋਈ ਹੁੰਦੀ ਹੈ। ਮੈਂ ਵੈਸੇ ਨਿਊਜ਼ ਤਾਂ ਕੱਢ ਕੇ ਰੱਖੀਆਂ, ਪਰ ਦੂਸਰੇ ਟੌਪਿਕ ਡੋਮੀਨੇਟ ਕਰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇਸ ਗੱਲ ਦੇ ਉੱਤੇ ਤਾਂ ਲੱਗਾ ਹੋਇਆ ਬਿਆਨਬਾਜ਼ੀ NDTV ਨੂੰ ਵੀ, ਦੂਜਾ ਕਿ ਜੀ ਕੋਈ ਅੱਤਵਾਦ ਪਾਕਿਸਤਾਨ 'ਚੋਂ ਨਹੀਂ ਆਉਣਾ ਚਾਹੀਦਾ, ਔਰ ਕੇਸ ਵੀ ਰਜਿਸਟਰ ਕਰਵਾ ਦਿੱਤੇ ਨੇ ਕਿ ਜੀ ਇਹ ਫਲਾਣੇ ਖਾਲਿਸਤਾਨੀ ਅਸੀਂ ਫੜੇ, ਇੰਨੇ ਅਸੀਂ ਗੈਂਗਸਟਰ ਫੜੇ। ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ ਹੋਇਆ, ਜਾਂ ਇਹ ਕਹਿ ਕੇ ਜੀ ਮੈਂ ਦੁਬਾਰਾ ਚੋਣਾਂ ਲੜਾਂਗਾ ਜੇ ਮੈਂ ਜਵਾਨ ਹਾਂ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜਿਹੜਾ ਇਰਰਿਸਪੋਂਸਿਬਲ ਉਹਦਾ ਬਿਹੇਵੀਅਰ ਹੈ as far as even controlling this epidemic is concerned. One person died today. ਫਿਰ ਉਹਨਾਂ ਨੇ ਕਿਹਾ he is busy framing Sikh youth in fake terror cases instead. ਉਹ ਅੱਜ ਹੀ ਖਬਰ ਹੈ ਇਸ ਦੇ ਉੱਤੇ ਦਾ ਵਾਇਰ ਦੀ। One person died today who had returned from Germany and tested positive in coronavirus. His whole village is quarantined only now. ਹੁਣੇ ਹੀ ਮੈਂ ਜ਼ਿਕਰ ਕਰਕੇ ਹਟਿਆ। One student who returned from abroad is also quarantined in Chandigarh as she tested positive for coronavirus. Punjab lacks testing facilities. Punjabis are careless, rude and uncooperative with doctors even when asked to get tested. So ਇਹ ਕਈ ਥਾਂ ਦੇਖਣ 'ਚ ਆ ਰਿਹਾ, ਕੱਲਾ ਪੰਜਾਬ 'ਚ ਹੀ ਨਹੀਂ, ਅਸੀਂ ਕਸ਼ਮੀਰ ਵਾਲੇ 'ਚ ਦੇਖਾਂਗੇ ਕਿ 150 ਕਸ਼ਮੀਰੀ ਸਟੂਡੈਂਟ ਜਿਹੜੇ ਬੰਗਲਾਦੇਸ਼ ਤੋਂ ਆਏ ਔਰ ਉਹਨਾਂ ਨੂੰ 에ਅਰਪੋਰਟ ਤੇ ਜਦੋਂ ਰੋਕ ਕੇ ਉਹਨਾਂ ਨੇ ਕੁਆਰੰਟਾਈਨ ਕਰਨ ਦੇ ਲਈ ਕਿਹਾ ਤੇ ਉੱਥੇ ਤਾਂ ਰਾਈਟ ਵਰਗੀ ਹਾਲਤ ਬਣ ਗਈ, ਨਾਅਰੇਬਾਜ਼ੀ ਹੋਈ, ਬਾਹਰੋਂ ਜਿਹੜੇ ਉਹਨਾਂ ਨੂੰ ਲੈਣ ਆਏ ਸੀ ਉਹ ਵੀ ਉਹਨਾਂ ਨਾਲ ਸ਼ਾਮਲ ਹੋ ਗਏ। ਫਾਈਨਲੀ ਜਿਹੜਾ ਉਹਨਾਂ ਨੇ ਕੰਟਰੋਲ ਕੀਤਾ। ਸੋ ਇਹ ਮੇਰਾ ਖਿਆਲ ਹੈ ਕਿ ਵੀ ਇੱਕ ਜਿਹੜੀਆਂ ਇਸ ਕਿਸਮ ਦੀਆਂ ਰਿਊਮਰਸ ਵੀ ਨੇ, ਰਿਊਮਰਸ ਨਹੀਂ ਨੇ, ਜਿਹੜਾ ਕੁਆਰੰਟਾਈਨਡ ਵੀ ਆ ਉਹ ਜਿਸ ਢੰਗ ਨਾਲ ਉਹਨਾਂ ਨਾਲ ਬਿਹੇਵ ਕਰਦੇ ਨੇ, ਸੋ ਕੁਝ ਜਿਹੜੇ ਨੇ ਉਹਨਾਂ ਚੋਂ ਦੌੜ ਵੀ ਗਏ ਨੇ। ਹਾਲਾਂਕਿ ਪੰਜਾਬ 'ਚ ਉਹਨੇ ਡਿਨਾਈ ਕਰ ਰਹੇ ਨੇ ਜੀ ਕੋਈ ਨਹੀਂ ਦੌੜਿਆ, ਪਰ ਇਹ ਵੀ ਸਾਹਮਣੇ ਆਇਆ ਕਿ ਤਰਨਤਾਰਨ ਦੇ ਨੇੜੇ ਇੱਕ ਪਿੰਡ 'ਚ ਕਿਵੇਂ ਜਿਹੜਾ ਉਹਨਾਂ ਨੇ ਜਾ ਕੇ ਜਿਹੜੀ ਇੱਕ ਬੀਬੀ ਬਾਹਰੋਂ ਆਈ ਸੀ ਉਸ ਨੂੰ ਰੋਕਿਆ। ਫਿਰ ਉਹਨਾਂ ਨੇ ਅੱਗੋਂ ਇਹ ਲਿਖਿਆ ਕਿ ਵੀ 167 suspected patients are missing. 3 confirmed coronavirus patients fled quarantine 1 week ago are still missing and Punjab police couldn't trace them. Are we so careless?
ਹਾਲਾਂ ਗਵਰਨਮੈਂਟ ਨੇ ਡਿਨਾਈ ਕੀਤਾ ਹੈ ਕਿ ਵੀ ਕੋਈ ਨਹੀਂ ਜਿਹੜਾ ਕੋਈ ਮਿਸਿੰਗ ਨਹੀਂ ਹੈ। ਜੀ Also, I am concerned about those who want to give langar or help people. Do they just want publicity or are they taking care of own safety also? ਹੋਰ ਨਾ ਦੂਜਿਆਂ ਦੀ ਹੈਲਪ ਕਰਦੇ ਕਰਦੇ ਆਪ ਮਾਰੇ ਜਾਣ ਤੇ ਠੀਕ ਹੈ ਉਹਨਾਂ ਦਾ ਭੈਣ ਜੀ ਦਾ ਕੰਸਰਨ, ਪਰ ਮੈਨੂੰ ਇਹ ਲੱਗਦਾ ਵੀ ਬਾਹਰ ਤਾਂ ਜਿੰਨੇ ਕੁ ਵੀ ਨੇ ਉਹ ਸਾਰੇ ਇਸ ਜਿਹੜੀਆਂ ਵੀ ਪ੍ਰੀਕਾਸ਼ਨਸ ਨੇ ਉਹ ਲੈ ਰਹੇ ਨੇ। No masks, no gloves, no disinfectants, no sanitizers will harm civilians who must be using these stuff at homes and private vehicles, shops, offices, roadside stands also. ਇੱਥੇ ਤਾਂ ਪੂਰੀ ਪ੍ਰੀਕਾਸ਼ਨ ਹੈ। Your channel and other Panthak channels are busy praising community or blaming others instead of holding mirror to our own community. ਇੰਨਾ ਭੈਣ ਜੀ ਤੁਸੀਂ ਧੱਕਾ ਨਾ ਕਰਿਆ ਕਰੋ। ਅਸੀਂ ਜਿਹੜਾ ਹੈ ਕੋਈ ਨਾ ਇਹਨੂੰ ਇਗਨੋਰ ਕਰਦੇ ਆ ਨਾ ਅਸੀਂ ਕੋਈ ਬਰਾਵਾਡੋ ਕਰਦੇ ਆ, ਪਰ ਜਿਹੜੀ ਖਬਰ ਹੈ ਤੁਸੀਂ ਇਹ ਵੀ ਸ਼ਿਕਾਇਤ ਕਰਦੇ ਹੋ ਕਿ ਦਿੱਲੀ 'ਚ ਜਿਹੜੇ ਸਿੱਖਾਂ ਨੇ ਮਦਦ ਕੀਤੀ ਬਾਹਰ ਆ ਕੇ ਮੁਸਲਮਾਨਾਂ ਦੀ, ਉਹਦਾ ਅਸੀਂ ਜ਼ਿਕਰ ਨਹੀਂ ਕੀਤਾ। ਹਾਲਾਂ 2 ਪ੍ਰੋਗਰਾਮ ਉਹਦੇ ਤੇ ਅਸੀਂ ਕੀਤੇ ਹੋਏ ਨੇ ਤੇ ਉਦੋਂ ਵੀ ਤਾਂ ਫਿਰ ਇਹ ਕਈਆਂ ਨੂੰ ਲੱਗਦਾ ਹੋਣਾ ਪਤਾ ਨਹੀਂ ਸੈਲਫ ਪ੍ਰੇਜ਼ ਕਰਦੇ ਨੇ। ਸੋ ਜਿਹੜੀ ਖਬਰ ਹੈ ਉਹ ਖਬਰ ਹੈ, ਪਰ ਇਹ ਤੁਸੀਂ ਘੱਟੋ ਘੱਟ ਸਾਡੇ ਤੇ ਨਾ ਸ਼ਿਕਵਾ ਕਰਿਆ ਕਰੋ ਕਿ ਜੀ ਅਸੀਂ ਜਿਹੜਾ ਸਿਰਫ ਕੋਈ ਪ੍ਰੇਜ਼ਿੰਗ 'ਚ ਯਕੀਨ ਰੱਖਦੇ ਹਾਂ। I am not sure of what Sikh clergy is doing in Pakistan, Afghanistan, Iran, Malaysia, etc. ਉੱਥੇ ਤਾਂ ਹਕੂਮਤੀ ਜਿਹੜੇ ਰੂਲ ਨੇ, ਜਿਵੇਂ ਈਵਨ ਜਿਹੜੇ ਪਾਕਿਸਤਾਨੀ ਸ਼ਹਿਰੀ ਵੀ ਕਰਤਾਰਪੁਰ ਸਾਹਿਬ ਜਾਂਦੇ ਸੀ ਉਹਨਾਂ ਦੇ ਜਾਣ ਤੇ ਪਾਬੰਦੀ ਹੈ। Others are closing or social distancing and self-isolating. Sikh community is not taking lead and promoting same blind belief, empty rituals that Guru Nanak warned against. ਇਹ ਰਿਚੁਅਲ ਨਹੀਂ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ, ਜਿੱਥੇ ਹਾਂ ਲਿਮਟਿਡ ਹਰ ਗੁਰਦੁਆਰੇ ਦਾ ਆਪਣਾ ਸਟਾਫ ਹੈ। ਜਿਵੇਂ ਇੱਥੇ ਨਿਊਯਾਰਕ ਸਭ ਤੋਂ ਵੱਡਾ ਗੁਰਦੁਆਰਾ ਹੈ ਰਿਚਮੰਡ ਹਿਲ, ਸੋ ਕੀਰਤਨ ਚੱਲ ਰਿਹਾ ਹੈ, YouTube ਤੇ ਵੀ ਚੱਲਦਾ ਹੈ, Facebook ਤੇ ਵੀ ਹੈ, ਸਾਡਾ TV 84 ਤੇ ਕੈਮਰੇ ਲੱਗੇ ਹੋਏ ਨੇ, ਸੋ ਬਾਕੀ ਦੂਸਰਿਆਂ 'ਚ ਵੀ ਹੈ। ਪਰ ਜੇ ਫਿਰ ਵੀ ਕੋਈ ਇੰਡੀਵਿਜੂਅਲੀ ਜਾਣਾ ਚਾਹੁੰਦਾ ਹੈ, ਤੁਸੀਂ ਕਿਸੇ ਦੇ ਘਰ ਦੇ ਬਾਹਰ ਜਾ ਕੇ ਤਾਂ ਨਹੀਂ ਉੱਥੇ ਚੈੱਕ ਪੋਸਟ ਬਣਾ ਸਕਦੇ ਕਿ ਤੂੰ ਜਾ ਨਹੀਂ ਸਕਦਾ। ਲੇਕਿਨ ਇਹ ਹੈ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਗੁਰਦੁਆਰਾ ਕਮੇਟੀ ਵੱਲੋਂ ਵੀ। ਉਹਨਾਂ ਨੇ ਫਿਰ ਇਸੇ ਨੂੰ ਹੀ ਅੱਗੋਂ ਫਰਦਰ ਕਿਹਾ ਕਿ ਵੀ ਵੈਸ਼ਨੋ ਦੇਵੀ ਬੋਰਡ ਨੇ ਵੀ ਯਾਤਰਾ ਸਟਾਪ ਕਰ ਦਿੱਤੀ ਹੈ। ਆਲ ਓਵਰ ਇੰਟਰਨੈਸ਼ਨਲ ਇੰਡੀਅਨ ਮੀਡੀਆ ਵੀ ਆਰ ਗੈਟਿੰਗ ਥਰੂ ਫॉर ਸਲੋ ਰਿਸਪੌਂਸ ਆਫ ਪੰਜਾਬ ਗਵਰਨਮੈਂਟ, carelessness of Punjabis and our overcrowded places are seen as a potential public health risk. ਮੇਰਾ ਖਿਆਲ ਹੈ ਵੀ ਹੁਣ ਇਹ ਉਨਾ ਨਹੀਂ ਹੋਏਗਾ ਕਿਉਂਕਿ ਅਵੇਅਰਨੈਸ ਵੀ ਹੈ ਔਰ ਜ਼ਾਹਰ ਹੈ ਕਿ ਪੰਜਾਬ ਦੀ ਆਊਟਬ੍ਰੇਕ ਵੀ ਇੱਕ ਜਿਹੜਾ ਹੈ ਉਹ ਵਾਰਨਿੰਗ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਨੇ ਜਿਵੇਂ ਮੌਸਕਸ ਔਰ ਚਰਚ ਦੇ ਵਿੱਚ ਮਲੇਸ਼ੀਆ, ਸਾਊਦੀ, ਈਰਾਨ ਔਰ ਇਹ ਸਾਰੇ ਨੂੰ ਜਿਹੜਾ ਹੈ ਉਹਨਾਂ ਨੇ ਪ੍ਰੀਕਾਸ਼ਨਸ ਲਈਆਂ ਨੇ, ਇਵੇਂ ਹੀ ਲੈਣੀਆਂ ਚਾਹੀਦੀਆਂ ਇੱਧਰ ਵੀ। ਔਰ ਜਿਵੇਂ ਉਹਨਾਂ ਨੇ ਦਰਬਾਰ ਸਾਹਿਬ, ਹਜ਼ੂਰ ਸਾਹਿਬ, ਬੰਗਲਾ ਸਾਹਿਬ, ਉੱਥੇ ਇਹ ਸਾਰਿਆਂ ਦੇ ਬਾਰੇ ਕਿਹਾ ਕਿ ਵੀ ਜੇ ਉਹਨਾਂ ਦੀ ਕੰਟੈਮੀਨੇਸ਼ਨ ਹੁੰਦੀ ਹੈ ਜਾਂ ਕੁਛ ਐਸਾ ਵਾਪਰਦਾ ਦੈਨ ਸਾਨੂੰ ਜਿਹੜਾ ਗਲੋਬਲੀ ਬਲੇਮ ਕੀਤਾ ਜਾਏਗਾ ਕਿ ਵੀ ਅਸੀਂ ਬਾਕੀਆਂ ਨੂੰ ਕੀਤਾ, ਸੋਚ ਲਓ। ਔਰ ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਵੀ ਕਿਵੇਂ ਉਹਨਾਂ ਨੇ ਹਰਿਦੁਆਰ ਦੇ ਵਿੱਚ ਜਾ ਕੇ ਪਾਣੀ ਆਪੋਜ਼ਿਟ ਡਾਇਰੈਕਸ਼ਨ 'ਚ ਸੁੱਟ ਕੇ ਕਿਹਾ ਸੀ ਗੋਡ ਇਜ਼ ਐਵਰੀਵੇਅਰ। ਔਰ ਉਹਨਾਂ ਨੇ ਜਸਟ ਇਹ ਜਿਹੜਾ ਲੈਸਨ ਸੀ ਇਹ ਸਿਰਫ ਬ੍ਰਾਹਮਣਾਂ ਲਈ ਨਹੀਂ ਸੀ, ਸਾਰਿਆਂ ਲਈ ਸੀ। ਬਿਲਕੁਲ ਠੀਕ ਹੈ। ਔਰ ਫਿਰ ਉਹਨਾਂ ਨੇ ਜਥੇਦਾਰਾਂ ਨੂੰ ਰਗੜਾ ਦਿੱਤਾ ਹੈ ਕਿ ਮਾਡਰਨ ਡੇ ਪੰਡਤ ਜਥੇਦਾਰ ਸ਼ੁੱਡ ਰਿਟਰਨ ਟੂ ਰੂਟਸ ਆਫ ਗੁਰੂ ਨਾਨਕ। ਸੋ ਮੇਰਾ ਖਿਆਲ ਹੈ ਕਿ ਵੀ ਸਾਨੂੰ ਇਹਨਾਂ ਦੋਨਾਂ ਦੇ ਵਿੱਚ ਫੇਕ ਬਰਾਵਾਡੋ ਵੀ ਨਹੀਂ ਚਾਹੀਦਾ, ਪਰ ਟੋਟਲ ਪੈਨਿਕ ਵੀ ਜਿਹੜਾ ਹੈ ਇਹ ਵੀ ਕੋਈ ਹੱਲ ਨਹੀਂ ਹੈ। ਈਵਨ ਨਿਊਯਾਰਕ ਦੇ ਵਿੱਚ ਜਿੱਥੇ ਮੇਅਰ ਚਾਹੁੰਦਾ ਸੀ ਕਿ ਬਿਲਕੁਲ ਲਾਕਡਾਊਨ ਕਰ ਦਿਓ ਤੇ ਗਵਰਨਰ ਨੇ ਕਿਹਾ ਕੁਮੋ ਨੇ ਵੀ ਨਹੀਂ, ਇਹ ਵਰਕੇਬਲ ਨਹੀਂ ਹੋਣਾ। ਕੁਝ ਚੀਜ਼ਾਂ ਨੇ ਜਿਨ੍ਹਾਂ 'ਚ ਤੁਹਾਨੂੰ ਬੈਲੈਂਸ ਰੱਖਣਾ ਪੈਣਾ। ਔਰ ਇਹੀ ਹਾਲ ਮੈਂ ਸਮਝਦਾ ਵੀ ਸਾਨੂੰ ਵੀ ਜਿਹੜੀ ਸਾਡੀ ਪਹੁੰਚ ਗੁਰਦੁਆਰਿਆਂ ਪ੍ਰਤੀ ਹੈ ਔਰ ਉਸ ਦੇ ਵਿੱਚ ਵੀ ਸਾਨੂੰ ਬੈਲੈਂਸ ਰੱਖਣ ਦੀ ਲੋੜ ਜ਼ਰੂਰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
PayPal.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।